अस्सलाम वालेकुम। ਕੀ ਹਾਲ ਚਾਲ ਹੈ ਤੁਹਾਡਾ? ਠੀਕ ਠਾਕ ਹੋ ਤੁਸੀਂ ਸਾਰੇ? ਕੈਸੀ ਤਬੀਅਤ ਹੈ ਤੁਹਾਡੀ ਸਾਰਿਆਂ ਦੀ? ਅੱਲਾ ਕਰੇ ਤੁਸੀਂ ਸਾਰੇ ਹੱਸਦੇ ਰਹੋ ਤੇ ਵਸਦੇ ਰਹੋ। ਚਲੋ ਵੀ ਮੈਂ ਉੱਪਰ ਆਈ ਸਾਂ, ਮੈਂ ਕਿਹਾ ਚਲੋ ਉੱਪਰ ਦੀ ਅੱਜ ਥੋੜਾ ਜਿਹਾ ਝਾੜ ਝਟਕਾਰ ਕਰੀਏ ਅਸੀਂ ਤੇ ਥੋੜਾ ਕੰਮ ਕਰੀਏ, ਕਦੀ ਨੀਚੇ ਦੀ ਸਫਾਈ ਤੇ ਕਦੀ ਉੱਪਰ ਵਾਲੇ ਪੋਰਸ਼ਨ ਦੀ ਸਫਾਈ ਤੇ ਕਦੀ ਚਾਦਰਾਂ ਧੋਣੀਆਂ ਨੇ। ਕੱਲ ਅਸੀਂ ਚਾਦਰਾਂ ਧੋਤੀਆਂ ਤੇ ਧੁੱਪ ਨਿਕਲ ਆਈ ਸੀ ਤੇ ਅੱਜ ਅਸੀਂ ਹੁਣ ਜਿਹੜੇ ਕੱਪੜੇ ਨੇ ਓਏ ਹੋਏ ਹੋਏ ਢੇਰ ਲੱਗਿਆ ਪਿਆ ਹੈ ਤੇ ਉਹ ਅਸੀਂ ਇਸਤਰੀ ਕਰਨੇ ਨੇ। ਤੇ ਉਹ ਮੈਂ ਤੁਹਾਨੂੰ ਦਿਖਾ ਦਿੰਦੀ ਆ ਬਈ, ਖਾਸ ਕਰ ਉਸਮਾ ਨੂੰ ਮੈਂ ਦਿਖਾਉਂਦੀ ਆ ਕਿ ਉਸਮਾ ਨੂੰ ਬੜਾ ਗਿਲਾ ਰਹਿੰਦਾ ਹੈ ਕਿ ਬਾਜੀ ਵੀ ਹੱਥ ਹੀ ਨਹੀਂ ਆਉਂਦੀ, ਬਾਜੀ ਕਿੱਥੇ ਗਾਇਬ ਹੋ ਜਾਂਦੀ ਹੈ। ਇਹ ਦੇਖ ਲਓ ਬਈ, ਇਹ ਸਾਰੇ ਕੱਪੜੇ ਧੋਤੇ ਪਏ ਨੇ। ਇਹ ਦੁਪੱਟੇ ਵੀ ਕੱਲ ਮੈਂ ਮੌਕਾ ਦੇਖ ਕੇ ਧੋ ਲਏ ਹੱਥ ਨਾਲ ਕਿ ਇਹ ਜ਼ਰਾ ਐਸੇ ਦੁਪੱਟੇ ਸਨ, ਪਲਸ਼ੀ ਦੁਪੱਟੇ ਜਿਹੜੇ ਹੁੰਦੇ ਨਾ ਆਪਣੇ, ਉਹ ਫਿਰ ਮੈਂ 3 ਦੁਪੱਟੇ ਸਨ ਮੇਰੇ ਹੱਥ ਨਾਲ ਧੋਤੇ। ਹੁਣ ਮੈਂ ਇਹਨਾਂ ਨੂੰ ਇਸਤਰੀ ਟੇਬਲ ਤੇ ਆ ਗਈ ਆ। ਹੁਣ ਮੈਂ ਇਸਤਰੀ ਇਹਨਾਂ ਨੂੰ ਕਰਨ ਨਾਲ ਸਾਰਾ ਅਸੀਂ ਸਮੇਟ ਕੇ ਰੱਖਾਂਗੇ। ਤੇ ਮੈਂ ਸੋਚਿਆ ਮੈਂ ਥੋੜਾ ਜਿਹਾ ਉਸ ਹਵਾਲੇ ਦੇ ਨਾਲ ਗੱਲ ਕਰ ਲਵਾਂ। ਅਸੀਂ ਉਜ਼ਮਾ ਨੇ ਮੈਨੂੰ ਕਿਹਾ ਕਿ ਬਾਜੀ ਤੁਸੀਂ ਦਾਲ ਚੌਲਾਂ ਵਿੱਚੋਂ ਮੇਰਾ ਹਿੱਸਾ ਕਿੱਥੇ ਵੇ? ਬਈ ਤੁਸੀਂ ਆ ਜਾਓ, ਤੁਹਾਡਾ ਹਿੱਸਾ ਹੀ ਹਿੱਸਾ ਵੇ, ਤੁਹਾਨੂੰ ਹਿੱਸੇ ਦੀ ਜ਼ਰੂਰਤ ਨਹੀਂ, ਤੁਸੀਂ ਆ ਜਾਓ। ਤੇ ਮੈਨੂੰ ਬੜਾ ਚੰਗਾ ਲੱਗਿਆ ਕਿ ਜਦੋਂ ਇਸ ਤਰ੍ਹਾਂ ਕੋਈ ਆਪਣੀ ਅਪਣਾਈਅਤ ਦੇ ਨਾਲ ਕਹਿੰਦਾ ਵੇ ਤੇ ਬਹੁਤ ਚੰਗਾ ਲੱਗਦਾ ਵੇ। ਤੇ ਬਾਕੀ ਵੀ ਸਾਰਿਆਂ ਦੇ ਕਮੈਂਟ ਬੜੇ ਜ਼ਬਰਦਸਤ ਸਨ। ਤੇ ਮਲਾਇਕਾ ਨੇ ਲਿਖਿਆ ਕਿ ਮੈਂ ਤੇ ਤੁਹਾਡੇ ਵਲੌਗ ਦਾ ਇੰਤਜ਼ਾਰ ਹੀ ਵੀ ਕਰ ਨਹੀਂ ਸਾਂ ਤੇ ਇੰਨਾ ਤੁਸੀਂ ਇੰਤਜ਼ਾਰ ਕਰਵਾਉਂਦੇ ਹੋ ਤੇ ਮੈਂ ਕੀ ਕਹਿੰਦੇ ਨੇ ਤੁਹਾਡਾ ਇੰਤਜ਼ਾਰ ਹੀ ਕਰ ਰਹੀ ਸਾਂ। ਮੈਂ ਕਿਹਾ ਚਲੋ ਵੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਿ ਤੁਸੀਂ ਇੰਤਜ਼ਾਰ ਵੀ ਕਰਦੇ ਹੋ ਤੇ ਤੁਸੀਂ ਕਰਦੇ ਹੋ। ਤੇ ਉਸਮਾ ਨੇ ਇੱਕ ਕਮੈਂਟ ਲਿਖਿਆ, ਉਸਮਾ ਨੇ ਲਿਖਿਆ ਕਿ ਮੈਂ ਬਾਜੀ ਮੈਂ ਸੁਣਿਆ ਵੇ ਕਿ ਇੱਥੇ ਰੋਡ ਦੇ ਕਿਨਾਰੇ ਜਿਹੜੇ ਇਸ ਤਰ੍ਹਾਂ ਪੁਰਾਣੀਆਂ ਚੀਜ਼ਾਂ, ਪੁਰਾਣੇ ਕੱਪੜੇ ਵਿਕਦੇ ਨੇ ਤੇ ਲੋਕ ਉਹ ਕੀ ਕਹਿੰਦੇ ਨੇ ਖਰੀਦਦੇ ਨੇ, ਉਹ ਬੜੀ ਖਰੀਦਦਾਰੀ ਹੁੰਦੀ ਹੈ ਲੋਕ। ਤੇ ਇਸ ਤਰ੍ਹਾਂ ਮਾਰਕੀਟਾਂ ਲੱਗਦੀਆਂ ਨੇ ਔਰ ਬੜੇ ਬ੍ਰਾਂਡਡ ਬੜੀਆਂ ਚੰਗੀਆਂ ਚੀਜ਼ਾਂ ਮਿਲਦੀਆਂ ਨੇ। ਕੀ ਇਹ ਗੱਲ ਠੀਕ ਹੈ? ਮੈਂ ਸੁਣੀ ਹੈ ਗੱਲ। ਤੇ ਮੈਂ ਫਿਰ ਉਸਮਾ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਉਸਮਾ ਵਾਕਈ ਇਹ ਗੱਲ ਕਾਫੀ ਹੱਦ ਤੱਕ ਠੀਕ ਹੈ, ਪਰ ਮੈਂ ਖੁਦ ਕਦੀ ਇਸ ਮਾਰਕੀਟ 'ਚ ਨਹੀਂ ਗਈ ਹਾਂ। ਲੇਕਿਨ ਰੋਡ ਦੇ ਕਿਨਾਰੇ ਨਹੀਂ ਇਸ ਤਰ੍ਹਾਂ ਖੜੇ ਹੁੰਦੇ, ਇੱਕ ਖਾਸ ਜਗ੍ਹਾ ਹੁੰਦੀ ਹੈ ਉੱਥੇ ਮਾਰਕੀਟ ਲੱਗਦੀ ਹੈ। ਉੱਥੇ ਫਿਰ ਲੋਕ ਆਪਣੀਆਂ ਨਵੀਆਂ ਸ਼ੈਵਾਂ ਵੀ ਲੈ ਕੇ ਆਉਂਦੇ ਨੇ। ਤੇ ਲੰਡਨ 'ਚ ਖਾਸੀ ਬੜੀਆਂ ਬੜੀਆਂ ਮਾਰਕੀਟਾਂ ਲੱਗਦੀਆਂ ਨੇ ਇਸ ਤਰ੍ਹਾਂ ਦੀਆਂ। ਪਰ ਇਤਫਾਕ ਹੈ ਮੈਂ ਕਦੀ ਵੀ ਨਹੀਂ ਦੇਖਿਆ। ਇੱਕ ਦਫਾ ਅਸੀਂ ਲੰਡਨ ਗਏ, ਮੈਂ ਬੜੇ ਸ਼ੌਕ ਦੇ ਨਾਲ ਗਈ। ਮੈਂ ਕਿਹਾ ਮੈਨੂੰ ਮਾਰਕੀਟ ਲੈ ਕੇ ਚੱਲੋ, ਉੱਥੇ ਨਵਾਂ ਵੀ ਸਮਾਨ ਮਿਲਦਾ ਵੇ ਔਰ ਪੁਰਾਣਾ ਵੀ ਮਿਲਦਾ ਵੇ। ਹਰ ਕਿਸਮ ਦੀ ਗਾੜੀਆਂ ਵਿੱਚ ਲੋਕ ਰੱਖ ਕੇ ਕਾਰ ਬੂਟ ਸੇਲ ਕਹਿੰਦੇ ਨੇ ਜਾਂ ਮਾਰਕੀਟ ਲੱਗਦੀ ਇਸ ਤਰ੍ਹਾਂ ਜਿਵੇਂ ਸਾਡੇ ਸੰਡੇ ਬਾਜ਼ਾਰ ਵਗੈਰਾ ਲੱਗਦਾ ਵੇ। ਉੱਥੇ ਫਿਰ ਲੋਕ ਨਵਾਂ ਵੀ ਚੀਜ਼ਾਂ ਲੈ ਕੇ ਆਉਂਦੇ ਨੇ, ਪੁਰਾਣੀਆਂ ਵੀ ਤੇ ਕੁਛ ਹਰ ਚੀਜ਼ ਵਿਕ ਰਹੀ ਹੁੰਦੀ ਹੈ। ਤੇ ਬੜੇ ਸਟਾਲ ਟਾਈਪ ਦਾ ਬਾਜ਼ਾਰ ਹੁੰਦਾ ਵੇ। ਪਰ ਅਸੀਂ ਜਦੋਂ ਪਹੁੰਚੇ ਨਾ ਉਹ ਬਾਜ਼ਾਰ ਖਤਮ ਹੋ ਚੁੱਕਿਆ ਸੀ, ਅਸੀਂ ਲੇਟ ਹੋ ਗਏ। ਸੁਬਹ ਸੁਬਹ ਲੋਕ ਜਾਂਦੇ ਨੇ ਐਸੀਆਂ ਜਿੱਥੇ ਮਾਰਕੀਟ ਜਿਸ ਇਲਾਕੇ 'ਚ ਵੀ ਲੱਗਦੀਆਂ ਨੇ, ਲੇਕਿਨ ਸੁਬਹ ਸੁਬਹ ਲੋਕ ਜਾਂਦੇ ਨੇ ਫਜਰੋ ਫਜਰੀ, ਬਸ ਤੜਕੇ ਤੜਕੇ ਉੱਠ ਕੇ ਨਾ ਦੌੜ ਜਾਂਦੇ ਨੇ ਨੇਰੇ ਨੇਰੇ ਤੇ ਉੱਥੋਂ ਜਾ ਕੇ ਫਿਰ ਛਟਾਈ ਕਰ ਲੈਂਦੇ ਨੇ। ਉਹ 'ਚ ਨਵੀਆਂ ਚੀਜ਼ਾਂ ਵੀ ਮਿਲ ਜਾਂਦੀਆਂ ਨੇ। ਕੁਛ ਐਸੇ ਆਈਟਮ ਹੁੰਦੇ ਨੇ ਜਿਹੜੇ ਗਿਫਟ ਆਈਟਮ ਹੁੰਦੇ ਨੇ, ਜਿਵੇਂ ਕਿਸੇ ਨੂੰ ਨਹੀਂ ਪਸੰਦ ਆਇਆ ਉਹ ਨਵੀਂ ਪੈਕ ਹੀ ਵੇਚ ਦਿੰਦੇ ਨੇ। ਕੁਛ ਘਰ ਦੇ ਇਸਤੇਮਾਲਸ਼ੁਦਾ ਚੀਜ਼ਾਂ, ਕੁਛ ਖਿਲੌਣੇ, ਬਰਤਨ, ਕੱਪੜੇ, ਜੁੱਤੀ, ਹਰ ਚੀਜ਼ ਮਿਲਦੀਆਂ ਨੇ। ਇਸ ਤੋਂ ਫਿਰ ਮੈਂ ਕਦੀ ਦੇਖਿਆ ਤਾਂ ਨਹੀਂ। ਇਤਫਾਕ ਨਾਲ ਮੈਨੂੰ ਕੁਛ ਅਰਸਾ ਪਹਿਲੇ ਕਿਸੇ ਨੇ ਦੱਸਿਆ ਕਿ ਸਾਡੇ ਇੱਥੇ ਇਲਾਕੇ 'ਚ ਵੀ ਸਵੇਰੇ ਇੱਕ ਜਗ੍ਹਾ ਕਾਰ ਬੂਟ ਸੇਲ ਲੱਗਦੀ ਹੈ। ਕਾਰ ਬੂਟ ਕਾਰ ਦੇ ਵਿੱਚ ਲੋਕ ਆਪਣੀ ਚੀਜ਼ਾਂ ਰੱਖ ਕੇ ਲੈ ਆਉਂਦੇ ਨੇ, ਉੱਥੇ ਖੜੇ ਹੋ ਕੇ ਕਾਰ ਦਾ ਪਿੱਛੋਂ ਡਿੱਗੀ ਚੁੱਕੀ ਲਾ ਦਿੱਤਾ ਤੇ ਸਸਤੇ ਚੀਜ਼ਾਂ ਕੱਢ ਕੇ ਚਲੇ ਗਏ। ਪਰ ਐਵੇਂ ਕਿ ਮੈਂ ਕਦੀ ਇਤਫਾਕ ਕੇ ਮੈਂ ਗਈ ਨਹੀਂ ਹੈ। ਸ਼ੌਕ ਮੈਨੂੰ ਬਹੁਤ ਹੈ, ਮੈਂ ਹਮੇਸ਼ਾ ਹਰ ਇੱਕ ਨੂੰ ਕਹਿੰਦੀ ਹਾਂ। ਉਹ ਕਹਿੰਦੇ ਹਰ ਕੋਈ ਕਹਿੰਦਾ ਇੰਨੀ ਸਵੇਰੇ ਸਵੇਰੇ ਕੌਣ ਤੁਹਾਨੂੰ ਲੈ ਕੇ ਜਾਵੇ। ਇਸ ਤੋਂ ਕੁਛ ਹਸਰਤਾਂ ਜਿਹੜੀਆਂ ਨੇ ਨਾ ਇਸ ਤਰ੍ਹਾਂ ਹੀ ਰਹਿ ਜਾਂਦੀਆਂ ਦਿਲ ਵਿੱਚ ਕਿ ਉਹ ਬਸ ਉਹ ਪੂਰੀਆਂ ਨਹੀਂ ਹੁੰਦੀਆਂ। ਤੇ ਬਹਿਰਹਾਲ ਪਾਕਿਸਤਾਨ ਹੁੰਦਾ ਤੇ ਅਸੀਂ ਫਿਰ ਜਾ ਕੇ ਲੰਡੇ ਲੁੰਡੇ ਦਾ ਚੱਕਰ ਲਾ ਕੇ ਆ ਜਾਂਦੇ ਹਾਂ, ਕੋਈ ਮਸਲਾ ਨਹੀਂ ਹੈ। ਪਰ ਇੱਥੇ ਜਿਹੜਾ ਨਿਕਲਣਾ ਨਾ ਉਹ ਬਗੈਰ ਕਿਸੇ ਦੀ ਮਦਦ ਦੇ ਅਸੀਂ ਨਹੀਂ ਜਾ ਸਕਦੇ ਹਾਂ। ਤੇ ਇਸ ਤਰ੍ਹਾਂ ਮੈਂ ਸੁਣਿਆ ਤੇ ਮੈਂ ਵੀ ਹੈਗਾ ਕਿ ਹੁੰਦੀਆਂ ਨੇ ਮਾਰਕੀਟਾਂ। ਲੇਕਿਨ ਇੱਥੇ ਚੈਰਿਟੀ ਸ਼ਾਪ ਵੀ ਹੁੰਦੀਆਂ ਨੇ ਐਸੀਆਂ ਕਿ ਲੋਕ ਚੈਰਿਟੀ ਵਿੱਚ ਦਿੰਦੇ ਨੇ। ਚੈਰਿਟੀ ਮੁਖਤਲਿਫ ਚੈਰਿਟੀਜ਼ ਨੇ, ਕੈਂਸਰ ਰਿਸਰਚ, ਬ੍ਰਿਟਿਸ਼ ਹਾਰਟ ਫਾਊਂਡੇਸ਼ਨ, ਔਰ ਵੀ ਬਹੁਤ ਸਾਰੀਆਂ ਚੈਰਿਟੀਜ਼ ਨੇ। ਫਿਰ ਲੋਕ ਉਹ ਆਪਣੇ ਤੁਹਾਨੂੰ ਘਰ ਸ਼ੋਪਰਸ ਦੇ ਜਾਂਦੇ ਨੇ ਜਾਂ ਲੋਕ ਖੁਦ ਜਾ ਕੇ ਉਹਨਾਂ ਨੂੰ ਸਮਾਨ ਦੇ ਕੇ ਆ ਜਾਂਦੇ ਨੇ। ਅੱਛੀ ਕੰਡੀਸ਼ਨ ਦਾ ਪਰਸ, ਜੁੱਤੀਆਂ, ਕੱਪੜੇ, ਤੇ ਉਹ ਫਿਰ ਲੋਕ ਦੇ ਦਿੰਦੇ ਨੇ ਤਾਂ ਕਿ ਉਹ ਚੀਜ਼ਾਂ ਸਾਡੀਆਂ ਚੈਰਿਟੀ ਦੇ ਕੰਮ ਆਉਣ। ਉਹ ਫਿਰ ਉਹਨਾਂ ਨੂੰ ਕਰਕੇ ਔਰ ਸਸਤੇ ਵਿੱਚ ਟੈਗ ਲਾ ਕੇ ਨਾ ਬਕਾਇਦਾ ਦੁਕਾਨਾਂ ਨੇ ਉੱਥੇ ਫਿਰ ਉਹ ਵੇਚ ਦਿੰਦੇ ਨੇ। ਮੁਖਤਲਿਫ ਪਰਸ ਹੁੰਦੇ ਨੇ, ਜੁੱਤੀਆਂ, ਜਿਊਲਰੀ, ਕੱਪੜੇ, ਹਰ ਸ਼ੈ ਉੱਤੇ, ਬੁੱਕਸ ਵਗੈਰਾ, ਬੱਚਿਆਂ ਦੇ ਖਿਲੌਣੇ, ਬਕਾਇਦਾ ਸ਼ਾਪਸ ਵੀ ਬਣੀਆਂ ਹੋਈਆਂ ਨੇ। ਉਹ ਉੱਥੇ ਫਿਰ ਲੋਕ ਚੈਰਿਟੀ ਕਰਦੇ ਨੇ। ਉਹ ਫਿਰ ਚੈਰਿਟੀ ਦੇ ਥਰੂ ਉਹ ਵੇਚ ਕੇ ਉਹ ਫਿਰ ਉਸ ਫਾਊਂਡੇਸ਼ਨ ਨੂੰ ਜਾਂਦਾ ਹੈ। ਉਹ ਜਿੰਨਾ ਵੀ ਕਮਾਈ ਹੁੰਦੀ ਹੈ ਨਾ
ਤੇ ਉਹ ਫਿਰ ਉਹ ਦੁਕਾਨਾਂ ਵੀ ਹੈਗੀਆਂ ਨੇ। ਤੇ ਮੈਂ ਆਉਂਦੇ ਜਾਂਦੇ ਤੇ ਅਕਸਰ ਦੇਖੀਆਂ ਨੇ। ਇੱਕ ਮਾਲ ਵਿੱਚ ਵੀ ਇੱਕ ਦੁਕਾਨ ਹੈਗੀ ਹੈ, ਪਰ ਇਤਫਾਕ ਹੈ ਕਦੀ ਜਾਣੇ ਵੀ ਆ ਨਾ ਤੇ ਕੁਝ ਉੱਥੋਂ ਬਸ ਐਸਾ ਲੰਘਦੇ ਦੇਖਦੇ ਆ, ਲੇਕਿਨ ਐਵੇਂ ਕਿ ਕਦੀ ਉਹਦੇ ਅੰਦਰ ਜਾ ਕੇ ਨਹੀਂ ਇਤਫਾਕ ਹੈ ਕਿ ਮੈਂ ਦੇਖਿਆ ਕਿ ਉਹਦੇ ਵਿੱਚ ਕੀ। ਕਿਸ ਦਿਨ ਹੋ ਸਕਦਾ ਮੈਂ ਮਾਲ ਜਾਵਾਂ ਨਾ, ਤੇ ਮੈਂ ਹੁਣ ਜਦੋਂ ਤੁਸੀਂ ਇਹ ਕੁਐਸਚਨ ਕੀਤਾ ਨਾ, ਤਾਂ ਹੁਣ ਮੈਂ ਕਿਸੇ ਦਿਨ ਗਈ ਨਾ ਤੇ ਮੈਂ ਜ਼ਰੂਰ ਤੁਹਾਨੂੰ ਉਹ ਸ਼ੌਪ ਦਿਖਾ ਦੇਵਾਂਗੀ। ਅੰਦਰ ਜਾ ਕੇ ਮੈਂ ਖੁਦ ਵੀ ਦੇਖ ਲਵਾਂਗੀ ਤੇ ਮੈਂ ਤੁਹਾਨੂੰ ਵੀ ਦਿਖਾ ਦੇਵਾਂਗੀ ਕਿ ਵੀ ਇਹ ਵੇ ਇਸ ਤਰ੍ਹਾਂ ਦੀ ਸ਼ੌਪਸ ਹੁੰਦੀਆਂ ਨੇ। ਇੱਥੇ ਚੈਰਿਟੀ ਦਾ ਬਹੁਤ ਜ਼ਿਆਦਾ ਮਤਲਬ ਹੁੰਦਾ ਵੇ ਕਿ ਕਿਸੇ ਤਰੀਕੇ ਨਾਲ ਕਿਸੇ ਦੀ ਮਦਦ ਕਰ ਦਿੱਤੀ ਜਾਵੇ। ਇਸ ਤੋਂ ਫਿਰ ਸਕੂਲ ਵਿੱਚ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ ਚੀਜ਼ਾਂ, ਕਿ ਬਚਪਨ ਤੋਂ ਹੀ ਉਹਨਾਂ ਨੂੰ ਇਹ ਚੀਜ਼ਾਂ ਸਿਖਾ ਦਿੱਤੀਆਂ ਜਾਂਦੀਆਂ ਨੇ ਕਿ ਤੁਸੀਂ ਇਹ ਚੈਰਿਟੀ ਕਰਨੀ ਹੈ, ਕਿਸੇ ਦੀ ਮਦਦ ਕਰਨੀ ਹੈ, ਤੁਸੀਂ ਇਹ ਕਰਨਾ ਹੈ। ਬੱਚੇ ਉਸ ਤਰ੍ਹਾਂ ਫਿਰ ਬੱਚੇ ਬਚਪਨ ਤੋਂ ਹੀ ਸਿੱਖਦੇ ਜਾਂਦੇ ਨੇ ਤੇ ਲੋਕ ਆਪਣੀ ਅੱਛੀ ਤੋਂ ਅੱਛੀ ਚੀਜ਼ ਜਿਹੜੀ ਹੈ ਪੈਸਾ ਵੀ ਦਿੰਦੇ ਨੇ, ਔਰ ਅੱਛੀ ਤੋਂ ਅੱਛੀ ਚੀਜ਼ ਚੈਰਿਟੀ ਦੇ ਨਾਂ 'ਤੇ ਦਿੰਦੇ ਨੇ ਤਾਂ ਕਿ ਕਿਸੇ ਦੀ ਮਦਦ ਹੋ ਸਕੇ। ਤੇ ਇਸ ਹਵਾਲੇ ਦੇ ਨਾਲ ਮੈਂ ਤੁਹਾਨੂੰ ਜਵਾਬ ਦੇ ਦਿੱਤਾ। ਬਾਕੀ ਹੁਣ ਮੈਂ ਥੱਲੇ ਚੱਲੀ ਹਾਂ ਵੀ ਜਾ ਕੇ ਹੁਣ ਆਪਣਾ ਕੰਮ ਕਾਜ ਨਿਬੇੜੀਏ। ਰਾਸ਼ਨ ਵੀ ਜਿਹੜਾ ਆਇਆ ਵੇ ਉਹ ਵੀ ਮੈਂ ਆਪਣਾ ਸਮੇਟਾਂ, ਥੱਲੇ ਪਿਆ ਵੇ, ਤੇ ਬਾਕੀ ਵੀ ਹਾਂਡੀ ਰੋਟੀ ਦਾ ਕੁਛ ਕਰੀਏ, ਕੋਈ ਰੋਟੀ ਛੋਟੀ ਦਾ ਬੰਦੋਬਸਤ ਕਰੀਏ ਤੇ ਫਿਰ ਅਸੀਂ ਮਿਲਨੇ ਹਾਂ। ਬਸ ਮੈਂ ਉੱਪਰ ਥੋੜ੍ਹੇ ਜਿਹੇ ਕੱਪੜੇ ਇਸਤਰੀ ਕਰਾਂਗੀ, ਉਸ ਤੋਂ ਬਾਅਦ ਨੀਚੇ ਜਾएंगे ਹਮ, ਤੇ ਨੀਚੇ ਜਾ ਕੇ ਉੱਥੇ ਆਪਣਾ ਕੰਮ ਸ਼ੁਰੂ ਕਰਾਂਗੇ। ਤੇ ਜਾਂਦੇ ਜਾਂਦੇ ਉਸਮਾ ਨੇ ਇੱਕ ਮੈਨੂੰ ਹੋਰ ਗੱਲ ਕਹੀ ਕਿ ਬਾਜੀ ਤੁਸੀਂ ਜਦੋਂ ਆਓਗੇ ਤੁਹਾਨੂੰ ਮੈਂ ਹਵੇਲੀ 'ਚ ਖਾਣਾ ਖਵਾਉਣਾ ਵੀ, ਉਤੋਂ ਬਾਦਸ਼ਾਹੀ ਮੰਜ਼ਰ ਦਾ ਮੰਜ਼ਰ ਬੜਾ ਖੂਬਸੂਰਤ ਨਜ਼ਰ ਆਉਂਦਾ ਹੈ। ਤੇ ਮੈਨੂੰ ਵਾਕਈ ਬਹੁਤ ਖੁਸ਼ੀ ਹੋਈ ਕਿ ਤੁਸੀਂ ਮੈਨੂੰ ਇਨਵਾਈਟ ਵੀ ਕੀਤਾ ਤੇ ਤੁਸੀਂ ਮੈਨੂੰ ਦਾਵਤ ਵੀ ਦਿੱਤੀ। ਵੀ ਦਾਵਤ ਅਸੀਂ ਛੱਡਦੇ ਨਹੀਂ ਹਾਂ, ਅਸੀਂ ਜ਼ਰੂਰ ਖਾਂਦੇ ਹਾਂ, ਪੂਰੀ ਕੋਸ਼ਿਸ਼ ਕਰਾਂਗੇ। ਅਸੀਂ ਆਪਣੀ ਠੱਪੀ ਲੈ ਕੇ ਨਾਲ ਹੀ ਫਿਰਦੇ ਹਾਂ, ਜਿੱਥੇ ਦੇਖਦੇ ਹਾਂ ਉੱਥੇ ਠੱਪੀ ਫਟਾਫਟ ਲਾ ਦਿੰਦੇ ਹਾਂ। ਤੇ ਇਨਸ਼ਾਅੱਲਾ ਮੁਲਾਕਾਤ ਹੋਏਗੀ ਤਾਂ ਜ਼ਰੂਰ ਖਾਵਾਂਗੇ। ਇਹ ਸਾਰੀਆਂ ਮੁਹੱਬਤਾਂ ਹੁੰਦੀਆਂ ਨੇ, ਖਾਣੇ ਦੀ ਕੋਈ ਗੱਲ ਨਹੀਂ ਹੁੰਦੀ ਹੈ। ਇਹ ਸਭ ਚੀਜ਼ਾਂ ਲਈ ਸਿਰਫ ਇਹ ਮੁਹੱਬਤਾਂ ਹੁੰਦੀਆਂ ਨੇ ਕਿ ਇੱਕ ਦੂਸਰੇ ਨੂੰ ਜਿਹੜਾ ਇਨਸਾਨ ਮੁਹੱਬਤ ਤੋਂ ਸਿਵਾ ਅਸੀਂ ਕਿਸੇ ਨੂੰ ਦੇ ਕੀ ਸਕਦੇ ਹਾਂ, ਕੁਛ ਵੀ ਨਹੀਂ ਦੇ ਸਕਦੇ। ਬਾਜ਼ ਲੋਕ ਇੰਨੇ ਕੰਜੂਸ ਹੁੰਦੇ ਨੇ, ਇੰਤਹਾ ਦੇ ਕੰਜੂਸ, ਇੰਤਹਾ ਦੇ ਕੰਜੂਸ, ਉਹ ਕਿਸੇ ਨੂੰ ਮੁਹੱਬਤ ਵੀ ਨਹੀਂ ਦਿੰਦੇ। ਉਹ ਕਹਿੰਦੇ ਨੇ ਪਤਾ ਨਹੀਂ ਇਹ 'ਚ ਸਾਡਾ ਖਰਚਾ ਲੱਗ ਜਾਏਗਾ। ਤੇ ਚਲੋ ਵੀ ਖੁਸ਼ ਰਹੋ, ਜਿੱਥੇ ਰਹੋ ਆਪਣੇ ਖਰਚੇ 'ਤੇ ਖੁਸ਼ ਰਹੋ। मियाँ खुश रहो हम दुआ कर चले, फकीराना आए सदा कर चले। मियाँ खुश रहो हम दुआ कर चले। चलो इस ते दुआ करने आ, कोई दवे कोई ना दवे, ते सारे खुश रहन। ਤੇ ਫਿਰ ਮਿਲਦੇ ਹਾਂ ਅਸੀਂ ਨਾਲੋਂ ਨਾਲ। ਹੁਣ ਕੰਮ ਕਾਜ ਕਰਨੇ ਆ ਤੇ ਨਾਲੋਂ ਨਾਲ ਅਸੀਂ ਫਿਰ ਤੁਹਾਨੂੰ ਸ਼ਾਮਿਲ ਰੱਖਾਂਗੇ। ਤੇ ਅੱਲਾ ਹਾਫਿਜ਼ ਤੇ ਰੱਬ ਰਾਖਾ। ਹਫਤੇ ਭਰ ਦਾ ਰਾਸ਼ਨ ਆ ਗਿਆ ਵੇ। ਹੁਣ ਬਈ ਇਹਨੂੰ ਸੰਭਾਲਣਾ, ਟਿਕਾਣੇ ਵੀ ਲਾਣਾ ਵੇ। ਹੁਣ ਇਹਨੂੰ ਟਿਕਾਣੇ ਲਾਉਣ 'ਚ ਵੀ ਟਾਈਮ ਲੱਗਣਾ ਵੇ। ਤੇ ਹੁਣ ਆਹਿਸਤਾ ਆਹਿਸਤਾ ਮੈਂ ਲੱਗਣੀਆਂ ਸ਼ੁਰੂ ਹੁੰਦੀ ਆ। ਇਹ ਦੇਖੋ ਜੀ ਆਏ ਨੇ ਲਾਲ ਲਾਲ ਟਮਾਟਰ, ਹਰੀ ਮਿਰਚ ਔਰ ਭਿੰਡੀ ਆਈ ਹੈ। ਸੋ ਭਿੰਡੀ ਮੰਗਾਈ ਹੈ। ਤੇ ਇਹ ਆਪਣੀਆਂ ਸਾਦੀਆਂ ਸੇਵੀਆਂ ਜਿਹੜੀਆਂ ਹੁੰਦੀਆਂ ਨੇ, ਓਲਿਵ ਆਇਲ ਇਸਤੇਮਾਲ ਕਰਨੇ ਆ ਅਸੀਂ। ਤਰਬੂਜ਼ ਜਿਹਨੂੰ ਕਹਿੰਦੇ ਨੇ ਹਦਵਾਣਾ, ਤੇ ਇਹ ਵੀ ਖਰਬੂਜ਼ੇ ਦੀ ਇੱਕ ਕਿਸਮ ਹੈ ਬਈ, ਤੇ ਇਹ ਵਾਲੀ ਵੀ ਖਰਬੂਜ਼ੇ ਦੀ ਇੱਕ ਕਿਸਮ ਹੈ। ਤੇ ਬ੍ਰੈਡ ਆਈ ਹੈ। ਕੇਲਾ ਇਸ ਤਰ੍ਹਾਂ ਪੈਕਿੰਗ ਵਿੱਚ ਮਿਲਦਾ ਵਾ ਇੱਥੇ, ਕਿ ਪੈਕਿੰਗ ਹੁੰਦੀ ਹੈ, ਫਿਰ ਇਹਨੂੰ ਖੋਲ੍ਹ ਕੇ ਰੱਖ ਲੈਂਦੇ ਹਾਂ। ਇਹ ਆਏ ਨੇ ਜੀ ਆੜੂ, ਤੇ ਨਾਲ ਅੰਡਿਆਂ ਦੀ ਸ਼ੌਕੀਨ ਵਾਸਤੇ ਢੇਰ ਸਾਰੇ ਆ ਗਏ ਨੇ ਅੰਡੇ, ਥੋੜ੍ਹੇ ਨਹੀਂ ਬਹੁਤੇ, ਢੇਰ ਸਾਰੇ ਅੰਡੇ। ਤੇ ਨਾਲ ਆ ਗਿਆ ਦੁੱਧ, ਦਹੀਂ। ਇਹਨੇ ਸੁੱਕਾ ਆਲੂ ਬੁਖਾਰਾ, ਇਹ ਮੈਨੂੰ ਬੜਾ ਮਜ਼ੇਦਾਰ, ਪਰ ਪਾਕਿਸਤਾਨ ਦੇ ਆਲੂ ਬੁਖਾਰੇ ਨਾਲੋਂ ਬਿਲਕੁਲ ਚੇਂਜ ਹੁੰਦਾ ਵੀ ਹੈ। ਤੇ ਇਹ ਜਿਹੜਾ ਵੇ ਪਿਸਤਾ ਆਇਆ ਵੇ, ਡਰਾਈ ਫਰੂਟ ਆਇਆ, ਕਾਜੂ, ਅਖਰੋਟ, ਇਸਬਗੋਲ। ਲਓ ਬਈ, ਹਾਂ ਖੀਰਾ ਭੁੱਲ ਗਈ ਮੈਂ, ਇਹ ਲਓ ਬਈ, ਇਹ ਸਾਰੀਆਂ ਚੀਜ਼ਾਂ ਮੈਂ ਸਮੇਟਣੀਆਂ ਨੇ। ਤੇ ਉਸ ਤੋਂ ਬਾਅਦ ਫਿਰ ਕੋਈ ਹੋਰ ਕੰਮ ਧੰਦਾ ਸ਼ੁਰੂ ਕਰਾਂਗੇ। ਲੇਕਿਨ ਇਹ ਪ੍ਰੂਨਸ ਜਿਹੜੇ ਨੇ ਨਾ, ਇਹ ਮੈਂ ਤੁਹਾਨੂੰ ਖੋਲ੍ਹ ਕੇ ਦਿਖਾਵਾਂਗੀ। ਹਲੇ ਤਾਂ ਪੈਕਟ ਬੰਦ ਹੈ, ਤੇ ਖੋਲ੍ਹ ਕੇ ਦਿਖਾਵਾਂਗੇ। ਬੜੇ ਗਿੱਲੇ ਗਿੱਲੇ ਜਿਹੇ ਹੁੰਦੇ ਨੇ, ਬੜੇ ਡਿਫਰੈਂਟ ਨੇ। ਪਾਕਿਸਤਾਨੀ ਜਿਹੜਾ ਅਸੀਂ ਸੁੱਕਾ ਖਾਂਦੇ ਹਾਂ, ਜਿਹੜਾ ਆਲੂ ਬੁਖਾਰਾ, ਉਹਦੇ ਨਾਲ ਬਹੁਤ ਡਿਫਰੈਂਟ। ਇਹ ਥੋੜ੍ਹਾ ਗਿੱਲਾ ਟਾਈਪ ਹੁੰਦਾ, ਔਰ ਖਾਣ 'ਚ ਬਹੁਤ ਮਜ਼ੇਦਾਰ ਲੱਗਦਾ। ਮੈਨੂੰ ਬਹੁਤ ਅੱਛਾ ਲੱਗਿਆ। ਮੈਂ ਇੱਕ ਦਫਾ ਟਰਾਈ ਕੀਤਾ, ਲੈ ਕੇ ਆਈ, ਖਾਧਾ, ਫਿਰ ਮੈਨੂੰ ਬਹੁਤ ਅੱਛਾ ਲੱਗਿਆ। ਅਤੇ ਮੈਂ ਮੰਗਾਉਂਦੀ ਹਾਂ, ਫਿਰ ਇਹਨੂੰ 2-4 ਦਾਣੇ ਖਾ ਲੈਂਦੀ ਹਾਂ। 2-3 ਦਿਨ ਬਾਅਦ ਮੈਨੂੰ ਬੜੇ ਚੰਗੇ ਲੱਗਦੇ ਨੇ। ਅਤੇ ਹਾਂ ਜੀ, ਸੇਬ ਤਾਂ ਮੈਂ ਦਿਖਾਈ ਨਹੀਂ ਤੁਹਾਨੂੰ, ਕਿੰਨੇ ਪਿਆਰੇ ਪਿਆਰੇ ਐਪਲ ਜਿਹੜੇ ਨੇ, ਐਪਲ ਵੀ ਇਸ ਤਰ੍ਹਾਂ ਪੈਕਿੰਗ ਵਿੱਚ ਆਉਂਦੇ ਨੇ, ਖੁੱਲ੍ਹੇ ਵੀ ਮਿਲ ਜਾਂਦੇ ਨੇ ਤੁਹਾਨੂੰ, ਕਿ ਜ਼ਿਆਦਾਤਰ ਇਸ ਤਰ੍ਹਾਂ ਪੈਕਿੰਗ ਵਿੱਚ ਆਉਂਦੇ ਨੇ। ਆੜੂ ਦੇ ਵੀ ਤੁਸੀਂ ਦੇਖ ਲਓ, ਆੜੂ ਖੁਬਾਨੀ ਵਗੈਰਾ ਦੀ ਇਸ ਤਰ੍ਹਾਂ ਪੈਕਿੰਗ ਹੁੰਦੀ।
ਪਿੰਡੀ ਦੀ ਕਟਿੰਗ ਹੋ ਗਈ ਹੈ, ਨਾਲ ਅਸੀਂ ਕੱਢ ਲਈਆਂ ਹਰੀਆਂ ਮਿਰਚਾਂ, ਨਾਲ ਮੈਂ ਕੱਟਾਂਗੇ ਖੀਰਾ, ਟਮਾਟਰ, ਪਿਆਜ਼, ਤੇ ਨਾਲ ਅਸੀਂ ਕੱਟਾਂਗੇ ਮਿੱਠਾ, ਸ਼ਾਇਦ ਮਿੱਠਾ ਨਿਕਲ ਆਵੇ, ਪਤਾ ਨਹੀਂ ਜਾਂ ਕਿਸ ਤਰ੍ਹਾਂ ਦਾ ਨਿਕਲਦਾ ਹੈ, ਤਰਬੂਜ਼ ਇਹਨੂੰ। ਲੋ ਬਈ, ਸਾਰੀ ਕਟਿੰਗ ਹੋ ਗਈ। ਖੀਰਾ ਵੀ ਕੱਟ ਲਿਆ, ਭਿੰਡੀ ਵਾਸਤੇ ਪਿਆਜ਼, ਟਮਾਟਰ, ਹਰੀ ਮਿਰਚ ਵੀ ਕੱਟ ਲਿਆ, ਅਤੇ ਮਿੱਠਾ ਤਰਬੂਜ਼ ਵੀ ਅਸੀਂ ਕੱਟ ਲਿਆ ਵੇ। ਅਤੇ ਹੁਣ ਅਸੀਂ ਹਾਂਡੀ ਪਕਾਵਾਂਗੇ ਅਤੇ ਬਾਕੀ ਦੇ ਕੰਮ ਨਿਪਟਾਵਾਂਗੇ।